अच्छा दोस्तों, यह मस्जिद हैगी है ते यह हैगा मंदिर। चलो तुहानू मंदिर अंदरों दिखा लेने आ ते उस तो बाद दसने कि कित्थे वाक़या ने मस्जिद मंदिर नाल दा। यह मस्जिद और यह मंदिर इत्थे अज लग्या विसाखी मेला, ठीक है ना। ते यह इहदा मेन गेट, ये बौली साहब है इत्थे। यह बौली पुराने बहुत ही कदीमी छोटी हट्टा बनी है, महाराजा रणजीत सिंह के दौर की या उस तो भी पहले दी दसिया जाता है। ते इहदे विच इधर मंदिर है ते यह बौली साहब का जिहड़ा ना तुहानू बैरूनी मंजर विखाया जा रहा, जिन्होंने बहाल किया गया। ते इत्थे यह बौली हैगी है, यानी कि खूह, पौड़ियां वाला खूह। ਇਹਦੇ ਵਿੱਚੋਂ ਦੀ सीढ़ियां सन, इधर ਨੂੰ ਜਾਂਦੀਆਂ सन इत्थों दी, ठीक है जी। यह दरवाजा ਦਾ मेन ਤੇ ਇਹ जनाब यह बहुत ही तारीखी शाहकार है ਜਿਹੜਾ ਤੁਹਾਨੂੰ ਵਿਖਾਇਆ ਜਾ ਰਿਹਾ। ਇਹਦੇ ਨਾਲ ठीक है ना, इधर यह मेन गेट ते यह पिछे मस्जिद है। यह बौली साहब ते यह मंदिर का गेट है मेन। यो नः प्रचोदयात् ओम भूर्भुवः स्वः तत्सवितुर्वरेण्यम्। अच्छा रतन साहब, थोड़ा जिहा दसो कि ऐसी हुण जिहड़ा खड़े आ की चीज़ हैगी है, बड़ा मराबी जिहा दरवाजा नज़र आ रहा। ਇਹ ਸਰ ਸਭ ਤੋਂ ਪਹਿਲੇ ਮੈਂ ਦੇਖਣ ਸੁਣਨ ਵਾਲਿਆਂ ਨੂੰ ਨਮਸਤੇ, ਆਦਾਬ, ਸਤਿ ਸ੍ਰੀ ਅਕਾਲ, अस्सलाम वालेकुम। ਤੋਹਫਾ याली मदद जी, ਤੋਹਫਾ याली मदद। ਮੇਰਾ ਨਾਮ ਰਤਨ ਲਾਲ ਆਰੀਆ, ਮੈਂ ਜ਼ਫਰਵਾਲ ਤੋਂ ਬਿਲੋਂਗ ਕਰਨਾ। ਇਹ ਅੱਜ ਬੇਗ ਸਾਹਿਬ ਆਏ ਨੇ ਨਾ ਪਸਰੂਰ ਤੋਂ, ਤੇ ਇਹ ਅੱਜ ਸਾਡੇ ਵਿਸਾਖੀ ਮੇਲੇ ਤੇ ਆਏ ਨੇ। ਵਿਸਾਖੀ ਮੇਲੇ ਤੇ ਆਉਣ ਦਾ ਇਹਨਾਂ ਦਾ ਮਕਸਦ ਹੈ ਕਿ ਇਤਿਹਾਸ ਨੂੰ ਵੇਖਣਾ ਚਾਹੁੰਦੇ ਨੇ ਕਿ ਪੁਰਾਣਾ ਕਦੀਮੀ ਜਿਹੜਾ ਬੌਲੀ ਸਾਹਿਬ ਹੈ ਉਹਦੇ ਬਾਰੇ 'ਚ ਪੁੱਛਣਾ ਚਾਹੁੰਦੇ ਨੇ। ਮੈਂ ਆਪਣੇ ਜ਼ਿਹਨ ਦੇ ਮੁਤਾਬਕ ਜੋ ਮੈਨੂੰ ਨੌਲੇਜ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਵੱਡੇ ਵਡੇਰੇ ਸਨ ਇੱਥੇ ਸਮਝ ਲਓ ਕਿ ਵਿਸਾਖੀ ਮੇਲੇ ਨੂੰ ਮਨਾਉਂਦੇ ਸਨ, ਆਪਣੀ ਮਜ਼ਹਬੀ ਰਸੂਮਾਤਾਂ ਕਰਦੇ ਸਨ। ਇਹ ਬੌਲੀ ਸਾਹਿਬ ਦਾ ਮਕਾਮ ਹੈ ਜ਼ਫਰਵਾਲ ਤਹਿਸੀਲ ਖਾਸ ਜ਼ਫਰਵਾਲ ਦੇ ਵਿੱਚ, ਜ਼ਿਲ੍ਹਾ ਨਾਰੋਵਾਲ। ਇਹ ਇੱਕ ਬੜੀ ਇਤਿਹਾਸਿਕ ਜਗ੍ਹਾ ਹੈ, ਪੁਰਾਣੀ ਕਦੀਮੀ। ਇਹ ਜਿਹੜੀ ਤੁਸੀਂ ਹੁਣ ਵਿਖਾਇਆ ਉਹ ਨਵਾਂ ਬਣਾਇਆ ਗਿਆ 2012 ਦੇ ਵਿੱਚ ਬੌਲੀ ਸਾਹਿਬ। ਹਾਂਜੀ, ਇਹ ਖੂਹ ਸਾਹਿਬ ਹੈ ਜੀ, ਜਿੱਧਰ ਤੁਸੀਂ ਕੈਮਰਾ ਦਿਖਾ ਰਹੇ ਹੋ ਨਾ, ਇਹ ਖੂਹ ਹੈ। ਇਹ ਖੂਹ ਹੈ, ਇਹਦੇ ਥੱਲੇ ਦੀਆਂ ਪੌੜੀਆਂ ਹੁੰਦੀਆਂ। ਬੇਗ ਸਾਹਿਬ ਇੱਧਰ ਕੈਮਰਾ ਮਾਰੋ ਜ਼ਰਾ। ਇਹ ਪੌੜੀਆਂ ਥੱਲੇ ਜਾਂਦੀਆਂ ਸਨ। ਥੱਲੇ ਜਾਣ ਤੋਂ ਬਾਅਦ ਅੱਗੇ ਪਾਣੀ ਜਿਹੜਾ ਸੀ ਨਾ ਉਹ ਬਰਤਨਾਂ 'ਚ ਲੈ ਕੇ ਆਉਣਾ ਪੈਂਦਾ ਸੀ, ਤੇ ਉਧਰੋਂ ਦੀ ਵਿਖਾਓਗੇ ਤਾਂ ਤੁਹਾਨੂੰ ਪਾਣੀ ਵੀ ਨਜ਼ਰ ਆਏਗਾ। ਇਹ ਸੇਮ ਇਸ ਤਰ੍ਹਾਂ ਹੀ ਇੱਧਰ ਸੀ। ਇਹ 3 ਮੰਜ਼ਲਾ ਬੌਲੀ ਸੀ। ਹਾਂ, ਪੌੜੀਆਂ ਥੱਲੇ ਜਾ ਸਕਦੇ ਹੋ, ਜੁੱਤੀ ਸਨ ਜਾ ਸਕਦੇ ਹੋ। ਇਹ ਤੁਸੀਂ ਦੇਖੋ, ਇਹ ਦੇਖੋ ਅੰਦਰ ਦਾ। अच्छा रतन साहब, थोड़ा जिहा दसो कि ऐसी हुण जिहड़ा खड़े आ की चीज़ हैगी है, बड़ा मराबी जिहा दरवाजा नज़र आ रहा। ਇਹ ਸਰ ਸਭ ਤੋਂ ਪਹਿਲੇ ਮੈਂ ਦੇਖਣ ਸੁਣਨ ਵਾਲਿਆਂ ਨੂੰ ਨਮਸਤੇ, ਆਦਾਬ, ਸਤਿ ਸ੍ਰੀ ਅਕਾਲ, अस्सलाम वालेकुम। ਤੋਹਫਾ याली मदद जी, ਤੋਹਫਾ याली मदद। ਮੇਰਾ ਨਾਮ ਰਤਨ ਲਾਲ ਆਰੀਆ, ਮੈਂ ਜ਼ਫਰਵਾਲ ਤੋਂ ਬਿਲੋਂਗ ਕਰਨਾ। ਇਹ ਅੱਜ ਬੇਗ ਸਾਹਿਬ ਸਾਡੇ ਕੋਲ ਜਿਹੜੇ ਬੇਗ ਸਾਹਿਬ ਆਏ ਨੇ ਨਾ ਪਸਰੂਰ ਤੋਂ, ਤੇ ਇਹ ਅੱਜ ਸਾਡੇ ਵਿਸਾਖੀ ਮੇਲੇ ਤੇ ਆਏ ਨੇ। ਵਿਸਾਖੀ ਮੇਲੇ ਤੇ ਆਉਣ ਦਾ ਇਹਨਾਂ ਦਾ ਮਕਸਦ ਹੈ ਕਿ ਇਤਿਹਾਸ ਨੂੰ ਵੇਖਣਾ ਚਾਹੁੰਦੇ ਨੇ ਕਿ ਪੁਰਾਣਾ ਕਦੀਮੀ ਜਿਹੜਾ ਬੌਲੀ ਸਾਹਿਬ ਹੈ ਉਹਦੇ ਬਾਰੇ 'ਚ ਪੁੱਛਣਾ ਚਾਹੁੰਦੇ ਨੇ। ਮੈਂ ਆਪਣੇ ਜ਼ਿਹਨ ਦੇ ਮੁਤਾਬਕ ਜੋ ਮੈਨੂੰ ਨੌਲੇਜ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਵੱਡੇ ਵਡੇਰੇ ਸਨ ਇੱਥੇ ਸਮਝ ਲਓ ਕਿ ਵਿਸਾਖੀ ਮੇਲੇ ਨੂੰ ਮਨਾਉਂਦੇ ਸਨ, ਆਪਣੀ ਮਜ਼ਹਬੀ ਰਸੂਮਾਤਾਂ ਕਰਦੇ ਸਨ। ਇਹ ਬੌਲੀ ਸਾਹਿਬ ਦਾ ਮਕਾਮ ਹੈ ਜ਼ਫਰਵਾਲ ਤਹਿਸੀਲ ਖਾਸ ਜ਼ਫਰਵਾਲ ਦੇ ਵਿੱਚ, ਜ਼ਿਲ੍ਹਾ ਨਾਰੋਵਾਲ। ਇਹ ਇੱਕ ਬੜੀ ਇਤਿਹਾਸਿਕ ਜਗ੍ਹਾ ਹੈ, ਪੁਰਾਣੀ ਕਦੀਮੀ। ਇਹ ਜਿਹੜੀ ਤੁਸੀਂ ਹੁਣ ਵਿਖਾਇਆ ਉਹ ਨਵਾਂ ਬਣਾਇਆ ਗਿਆ 2012 ਦੇ ਵਿੱਚ ਬੌਲੀ ਸਾਹਿਬ। ਹਾਂਜੀ, ਇਹ ਖੂਹ ਸਾਹਿਬ ਹੈ ਜੀ, ਜਿੱਧਰ ਤੁਸੀਂ ਕੈਮਰਾ ਦਿਖਾ ਰਹੇ ਹੋ ਨਾ, ਇਹ ਖੂਹ ਹੈ। ਇਹ ਖੂਹ ਹੈ, ਇਹਦੇ ਥੱਲੇ ਦੀਆਂ ਪੌੜੀਆਂ ਹੁੰਦੀਆਂ। ਬੇਗ ਸਾਹਿਬ ਇੱਧਰ ਕੈਮਰਾ ਮਾਰੋ ਜ਼ਰਾ। ਇਹ ਪੌੜੀਆਂ ਥੱਲੇ ਜਾਂਦੀਆਂ ਸਨ। ਥੱਲੇ ਜਾਣ ਤੋਂ ਬਾਅਦ ਅੱਗੇ ਪਾਣੀ ਜਿਹੜਾ ਸੀ ਨਾ ਉਹ ਬਰਤਨਾਂ 'ਚ ਲੈ ਕੇ ਆਉਣਾ ਪੈਂਦਾ ਸੀ, ਤੇ ਉਧਰੋਂ ਦੀ ਵਿਖਾਓਗੇ ਤਾਂ ਤੁਹਾਨੂੰ ਪਾਣੀ ਵੀ ਨਜ਼ਰ ਆਏਗਾ। ਇਹ ਸੇਮ ਇਸ ਤਰ੍ਹਾਂ ਹੀ ਇੱਧਰ ਸੀ। ਇਹ 3 ਮੰਜ਼ਲਾ ਬੌਲੀ ਸੀ। ਹਾਂ, ਪੌੜੀਆਂ ਥੱਲੇ ਜਾ ਸਕਦੇ ਹੋ, ਜੁੱਤੀ ਸਨ ਜਾ ਸਕਦੇ ਹੋ। ਇਹ ਤੁਸੀਂ ਦੇਖੋ, ਇਹ ਦੇਖੋ ਅੰਦਰ ਦਾ। ਜਗ੍ਹਾ ਸਾਡੀ ਬਹੁਤ ਕਦੀਮੀ ਜਗ੍ਹਾ ਬੌਲੀ ਸਾਹਿਬ। ਇੱਥੇ ਸਮਝ ਲਓ ਕਿ ਪਾਣੀ ਦੀ ਬੜਾ ਵੱਡਾ ਪ੍ਰਬੰਧ ਕੀਤਾ ਜਾਂਦਾ ਸੀ। ਇਹ ਜਿਹੜੀ ਸਾਡੀ ਪਾਕ ਧਰਮਸਥਾਨ ਕਮੇਟੀ ਸੀ, ਇਹ ਲਿਹਾਜ਼ਾ ਇਹ ਕਿਵੇਂ ਪਾਕਿਸਤਾਨ ਤੋਂ ਪਹਿਲੇ ਦੀ ਕੰਮ ਕਰ ਰਹੀ ਹੈ। ਇਹ ਇਨਸਾਨੀਅਤ ਵਾਸਤੇ ਕੰਮ ਕਰਦੀ ਹੈ, ਇੱਕ ਧਰਮ ਵਾਸਤੇ ਨਹੀਂ, ਇੱਕ ਫਿਰਕੇ ਵਾਸਤੇ ਨਹੀਂ ਹੈ। ਪਾਣੀ ਵੀ ਪੂਰੀ ਇਨਸਾਨੀਅਤ ਵਾਸਤੇ ਹੈ। ਪਾਣੀ ਦਾ ਪ੍ਰਬੰਧ ਹਰ ਬੰਦਾ ਹੀ ਪੀ ਕੇ ਜਿੰਦਾ ਹੈ। ਪਾਣੀ ਇਨਸਾਨ ਦੀ ਜ਼ਿੰਦਗੀ ਦਾ ਇੱਕ ਹਿੱਸਾ ਵੀ ਹੈ। ਤੇ ਲੇਕਿਨ ਇਹ ਹੈ ਕਿ ਬਹੁਤ ਕਦੀਮੀ ਪੁਰਾਣੀ ਸਾਡੀ ਬੌਲੀ ਹੈ, ਬੌਲੀ ਸਾਹਿਬ ਜਿਹਨੂੰ ਕਿਹਾ ਜਾਂਦਾ ਹੈ। ਇਹਦੇ ਨਾਲ ਰਾਮ ਮੰਦਰ ਹੈ,
ਜਿਹੜਾ ਬਹੁਤ ਪੁਰਾਣਾ ਕਦੀਮੀ ਸੀ। ਸਰਕਾਰ ਨੇ 2012 ਚ ਸਾਨੂੰ ਇਹਦੇ ਤੇ ਫੰਡ ਦਿੱਤਾ, ਸ਼ਬਾਜ਼ ਭੱਟੀ ਸਾਹਿਬ ਨੇ, ਤੇ ਉਦੋਂ ਅਸੀਂ ਫੰਡ ਲਾ ਕੇ, ਮੈਂ ਐਜ਼ ਏ ਕੋਆਰਡੀਨੇਟਰ ਸੀ ਉਸ ਵੇਲੇ ਐਪਮਾਲ ਪਾਕਿਸਤਾਨ ਮਿਨਾਰਟੀਜ਼ ਅਲਾਇੰਸ ਦਾ, ਤੇ ਇਹ ਉਹਨਾਂ ਦੀਆਂ ਕਾਵਿਸ਼ਾਂ ਨਾਲ ਹੁਣ ਅਸੀਂ ਮਹਿਕਮਾ ਮਤਰੂਕਾ ਵਕਫ ਮਲਾਕ ADPP ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਕਿਉਂਕਿ ਉਹਨਾਂ ਨੇ ਸਾਨੂੰ ਇਹ ਜਗ੍ਹਾ 4 ਕਨਾਲਾਂ ਆਪਣੀ ਮਜ਼ਹਬੀ ਰਸੂਮਾਤ ਕਰਨ ਵਾਸਤੇ 4 ਦੀਵਾਰੀ ਕਰਕੇ ਤੇ ਦੇ ਦਿੱਤੀ ਹੈ। ਤੁਸੀਂ 4 ਦੀਵਾਰੀ ਤੇ ਵੀ ਕੈਮਰਾ ਲਾ ਸਕਦੇ ਹੋ, ਦਿਖਾ ਸਕਦੇ ਹੋ, ਸਾਹਮਣੇ ਮੇਨ ਗੇਟ ਹੈ, ਐਂਟਰੀ ਹੈ, ਤੇ ਇੱਥੇ ਸਾਨੂੰ ਆਜ਼ਾਦੀ ਹੈ ਪੂਰੇ ਆਪਣੇ ਮਜ਼ਹਬੀ ਦਿਨ ਦਿਹਾੜ ਮਨਾਉਣ ਦੀ। ਮਹਿਕਮਾ ADPP ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਵਾ, ਸ਼ੁਕਰੀਆ ਅਦਾ ਕਰਨਾ ਵਾ, ਜਿਨ੍ਹਾਂ ਨੇ ਇਹ ਆਪਣੀ ਸਮਝ ਲਓ ਕਿ ਸਾਡੀ ਮਿਹਨਤ ਤੇ ਉਹਨਾਂ ਦਾ ਤਾਮਨ, ਉਹਨਾਂ ਦੇ ਤਾਮਨ ਨਾਲ ਇਹਨੂੰ ਅਸੀਂ ਬਹਾਲ ਕਰਾਇਆ। ਅੱਜ ਅਸੀਂ ਵਿਸਾਖੀ ਮੇਲੇ ਦੇ ਦਿਹਾੜੇ ਤੇ ਤੁਹਾਨੂੰ ਵੀ ਯਾਦ ਕੀਤਾ, ਤੁਸੀਂ ਆਏ। ਮੇਰੇ ਨਜ਼ਦੀਕ ਮੀਡੀਆ ਅੱਖ ਵੀ ਹੈ, ਕੰਨ ਵੀ ਹੈ ਤੇ ਜ਼ੁਬਾਨ ਵੀ ਹੈ। ਮੀਡੀਆ ਦਾ ਬੜਾ ਰੋਲ ਤੇ ਕਿਰਦਾਰ ਹੈ। ਸਾਡਾ ਭਰਾ ਬੇਗ ਸਾਹਿਬ ਅੱਛੀਆਂ ਪੋਸਟਾਂ ਚੜਾਉਂਦੇ ਨੇ ਤੇ ਹਕੀਕਤ ਤੇ ਮਬਨੀ ਗੱਲ ਕਰਦੇ ਨੇ। 2 ਨੰਬਰੀ ਇਹਨਾਂ 'ਚ ਅਸੀਂ ਨਹੀਂ ਵੇਖੀ, ਅਸੀਂ ਪਿਆਰ ਨਾਲ ਦਾਵਤ ਦਿੱਤੀ ਤੇ ਸਾਡੀ ਪਾਕ ਧਰਮਸਥਾਨ ਕਮੇਟੀ ਦਾ ਇਹ ਵਾਅਦਾ ਸੀ ਕਿ ਬੇਗ ਸਾਹਿਬ ਨੂੰ ਜ਼ਰੂਰ ਬੁਲਾਓ। ਉਹ ਪੁਰਾਣੀਆਂ ਕਦੀਮੀ ਜਿਹੜੀਆਂ ਇਬਾਦਤਗਾਹਾਂ ਨੇ, ਦਰਗਾਹਾਂ ਨੇ, ਜਿਹੜੀਆਂ ਉਹ ਜਗ੍ਹਾ ਨੇ, ਪਿਛੋਕੜ ਹੈ ਸਾਡਾ ਇਹ ਪੁਰਾਣਾ, ਉਹਨੂੰ ਬਹਾਲ ਕਰਨ ਵਾਸਤੇ ਇਹ ਸਾਡੇ ਪੰਡਤ ਮੰਗਤ ਰਾਮ ਸ਼ਰਮਾ ਸਾਹਿਬ ਨੇ, ਜਿਹੜੇ ਜਨਰਲ ਸੈਕਟਰੀ ਨੇ ਪਾਕ ਧਰਮਸਥਾਨ ਕਮੇਟੀ ਦੇ। ਇਹ ਸਾਡੇ ਨਾਲ ਸਰਦਾਰ ਸਾਹਿਬ ਨੇ, ਸਾਡੇ ਨਾਲ ਮੁਸਲਮਾਨ ਭਾਈ ਨੇ, ਜਿਨ੍ਹਾਂ ਦਾ ਢੱਗਿਆਂ ਦੀ ਦੌੜ ਹੈ। ਜ਼ਫਰ ਜੱਟ ਬੁੱਢੇ ਪਿੰਡ ਤੋਂ, ਬਾਂਹ ਚੁੱਕੇ ਜ਼ਰਾ ਜ਼ਫਰ ਜੱਟ, ਇਹ ਢੱਗਿਆਂ ਦੀ ਦੌੜ ਕਰਾਏਗਾ ਜੀ। ਇਹ ਸਾਡੇ ਚੇਚੇ ਪ੍ਰਾਹੁਣੇ ਨੇ, ਅੱਜ ਇਹਨਾਂ ਦੇ ਨਾਲ ਦੋਸਤ ਆਏ ਨੇ। ਅੱਜ ਇੱਥੇ ਬੈਲ ਦੌੜ ਹੋਏਗੀ, ਕੱਲ ਇੱਥੇ ਕਬੱਡੀ ਵੀ ਹੋਏਗੀ। ਤੇ ਇਹ ਦੇਖੋ ਜੀ, ਬੜਾ ਮੈਂ ਚਾਹਾਂਗਾ ਮੈਂ ਇਸ ਮੌਕੇ ਤੇ ਆਪਣੇ ਪੰਡਤ ਮੰਗਤ ਰਾਮ ਸ਼ਰਮਾ ਸਾਹਿਬ, ਜਿਹੜੇ ਜਨਰਲ ਸੈਕਟਰੀ ਨੇ ਪਾਕ ਧਰਮਸਥਾਨ ਕਮੇਟੀ ਦੇ, ਉਹ ਆਪਣੇ ਸਾਂਝੇ ਵਿਚਾਰ ਕਰਨ ਤੁਹਾਡੇ ਨਾਲ, ਇਹਦੇ ਨਾਲ ਲਾਓ, ਮੈਂ ਹੱਥ 'ਚ ਫੜ ਲਓ ਤੇ ਬਹੁਤ ਅੱਛਾ ਲੱਗੇਗਾ। ਬੋਲੋ। जय श्री कृष्णा, जय श्री राम। मैं पंडित मंगत राम शर्मा, जनरल सेक्रेटरी पाक धर्मस्थान कमेटी। मेरी तरफ से पूरी दुनिया में बसने वाले तमाम इंसानों को, हिंदू, मुस्लिम, सिख, ईसाई से हटकर तमाम इंसानों को बैसाखी की ढेरों शुभकामनाएं, हार्दिक बधाइयाँ। दोस्तों, आज हम ज़फ़रवाल राम मंदिर बौली साहिब में बैसाखी का जो प्रोग्राम है धूमधाम से मना रहे हैं। हमारे साथ हिंदू, मुस्लिम और क्रिश्चियन बरादरी और तमाम अपना सिख भाई, तमाम बरादरियाँ मौजूद हैं। मिलकर हमारे साथ बैसाखी का प्रोग्राम बड़े जोशो खरोश के साथ मना रहे हैं। और यहाँ पर सुबह के टाइम मजहबी रसूमात अदा की गई, जिसमें पंडित पवन राज शर्मा और पंडित साहल कुमार जी और पंडित मंगत राम शर्मा जी, इनने मिलकर प्रार्थना कराई और मुल्क पाकिस्तान के लिए तरक्की और खुशहाली के लिए खुसूसी प्रार्थना की गई। तो मैं इस तरह यहाँ पर बैल दौड़ भी होगी और कल कबड्डी का प्रोग्राम भी होगा। मैं तमाम पाकिस्तान में बसने वाले तमाम लोगों को दावत देता हूँ कि मेला बैसाखी में भरपूर शिरकत करें। हम उन लोगों को दिल की अथाह गहराइयों से जी आयां नू वेलकम करेंगे। शुक्रिया।